ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸੰਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪੁਰਖ ਹਰਿ ਧਿਆਇਂਦਾ, ਸਤ ਸੰਗਤ ਸਤ ਗੁਰ ਪਾਏ। ਸਤਿਗੁਰ ਪੁਰਖ ਹਰਿ ਧਿਆਇਂਦਾ, ਸਤ ਸੰਗਤ ਸਤ ਗੁਰ ਪਾਏ। ਸਤ
संगत सत गुर सेम दे हार मेले गुर मिलाए मंगो तोड़ दे तोड़ दे तोड़ दे गुर सिखा के हार तोड़ दे तोड़ दे तोड़ दे तोड़ दे गुर सिखा के हार तोड़ दे तन खड्डे वालिया प्यार न रखो धन बाबा दीप सिंह जी सब दिया बाबा फड़ ले दाते सारे आखो धन बाबा दीप सिंह जी एहो पाओ जल जगत संसार है गोर बोहेठ नाम तराए एहो पाओ जल जगत संसार है गोर बोहेठ नाम तराए गोर सिखी पाणा मन्निया गोर पूरा पार लगाए तोड़ दे तोड़ दे तोड़ दे गुर सिखा के हार तोड़ दे तोड़ दे तोड़ दे तोड़ दे गुर सिखा के हार तोड़ दे तन तन बाबा दीप सिंह जी 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 गुरु रामदास जी सारे प्यार न जी धन बाबा दीप सिंह जी तोर मस्तक हारे प्रभ लिखिया गुरु नानक मिले जम कंकर मार बेदारियन हार दर के ले छटाए गुर सिखानो साबास है हार तुठा मेल मिलाए तोड़ दे तोड़ दे तोड़ दे गुर सिखा की हार तोड़
जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे। जी कंत तिना के पास, कंत तिना के पास, कंत तिना के पास, कंत तिना के पास। तोड़ तिना की जे मिल जी, तोड़ तिना की जे मिल जी, जी तोड़ तिना की जे मिल जी, तोड़ तिना की जे मिल जी। कहो नानक की अरदास, कहो नानक की अरदास, कहो नानक की अरदास, कहो नानक की अरदास। और सिखा की हर तोड़ दे, सिखा की हर तोड़ दे, और सिखा की हर तोड़ दे, और सिखा की हर तोड़ दे। हर दरके ते मुख उजले बासों बापाई, जन नानक मंगे तोड़ तिन जो गुर के सिख मेरे पाई, मेरे पाई जी मेरे पाई, मेरे भाई। कौन? तन तन बाबा दीप सिंह जी, धन धन बाबा दीप सिंह जी, तन तन बाबा दीप सिंह जी, धन धन बाबा दीप सिंह जी। दान महिंडा तलीखा जे मिले तो मस्तक लईए, कूड़ा लालच छड़िए, होए एक मन अलख ते आई है। फल ते वे हो पाई है, जे वे ही काल कमाई है। जे होवे पूरब लिखिया ता तोड़ तिना दी पाई है, मत थोड़ी सेव गवाई है। जे होवे पूरब लिखिया ता तोड़ तिना दी पाई है। तन तन बाबा सारे तन तन बाबा, तन तन बाबा दीप सिंह जी, धन धन बाबा दीप सिंह जी, तन तन बाबा दीप सिंह जी, धन धन बाबा दीप सिंह जी। जो गुरमुख नाम ते आए दे तिन दर्शन दीजे, हम तिनके चरण पखाल दे। तोड़ कोल कोल पीछे जी, तन तन बाबा दीप सिंह जी, धन धन बाबा दीप सिंह जी, तन तन बाबा दीप सिंह जी, धन धन बाबा दीप सिंह जी। कंडोलत ढूंढत हाँ फिरी, टै टै पवन करार। गुरु नानक साहब कह रहे हैं, आखो धन गुरु रामदास जी, धन गुरु रामदास जी, धन गुरु रामदास जी। धन गुरु रामदास जी। कहते मैं बड़ियां थावां ते ढूंढिया, पर मैनू कोई भी इहो जिहा नहीं लभा ਜਿਹੜਾ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਸਕੇ। ਜਿਹਦੇ ਵੱਲ ਮੈਂ ਵੇਖਿਆ ਉਹ ਆਪ ਹੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਡੁੱਬਾ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਢੰਡੋਲਤ ਢੂੰਡਤ ਹਉ ਫਿਰੀ, ਢਹਿ ਢਹਿ ਪਵਨ ਕਰਾਰ, ਭਾਰੇ ਢਹਿ ਤੇ ਢਹਿ ਪਏ, ਹੌਲੇ ਨਿਕਸੇ ਪਾਰ। ਤੇ ਕਹਿੰਦੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਅਹੰਕਾਰ ਦੀ, ਮਾਇਆ ਦੀ, ਇਹ ਤ੍ਰਿਸ਼ਨਾ ਦੀ ਪੋਟਲੀ ਦਾ ਭਾਰ ਸੀ, ਉਹ ਤੇ ਡੁੱਬ ਗਏ। ਤੇ ਜਿਹੜੇ ਹੌਲੇ ਸੀ ਨਾ, ਹੌਲੇ ਜਿਹੜੇ ਅਹੰਕਾਰ ਤੋਂ ਦੂਰ ਨੇ, ਜਿਨ੍ਹਾਂ ਨੇ ਆਪਣਾ ਮਨ ਮਾਰਿਆ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਬਾਬਾ ਦੀਪ ਸਿੰਘ ਵਰਗਿਆਂ ਨੇ, ਬਾਬਾ ਆਨੰਦ ਸਿੰਘ ਸਾਹਿਬ ਵਰਗਿਆਂ ਨੇ ਆਪਣਾ ਮਨ ਮਾਰਿਆ, ਕਹਿੰਦੇ ਉਹ ਤੇ ਪਾਰ ਹੋ ਗਏ।
ਤੇ ਕੱਲੇ ਪਾਰ ਨਹੀਂ ਹੋਏ। ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਆ ਗਿਆ ਉਹ ਮਹਾਂਪੁਰਖਾਂ ਨੇ ਉਹਨਾਂ ਨੂੰ ਵੀ ਪਾਰ ਹੀ ਲੰਘਾ ਦਿੱਤਾ। ਬੋਲੇ ਸੋ ਨਿਹਾਲ ਤੇ ਸੱਚਾਈ ਏ ਬਾਬਾ ਦੀਪ ਸਿੰਘ ਇਹੋ ਜਿਹੇ ਸਾਧੂ ਨੇ, ਬਾਬਾ ਨੰਦ ਸਿੰਘ ਇਹੋ ਜਿਹੇ ਸਾਧੂ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਕੱਲਾ ਉਹਨਾਂ ਨੂੰ ਪਾਰ ਨਹੀਂ ਲੰਘਾਉਂਦੇ, ਇੱਕ ਇੱਕ ਦੇ ਅੰਦਰ ਇਹੋ ਜੀ ਤਾਕਤ ਭਰ ਦਿੰਦੇ ਨੇ, ਇੱਕ ਇੱਕ ਨੂੰ ਲੱਖਾਂ ਲੱਖਾਂ ਨੂੰ ਪਾਰ ਕਰਨ ਵਾਲਾ ਬਣਾ ਦਿੰਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਗੁਰੂ ਨਾਨਕ ਕਹਿੰਦੇ ਇਹੋ ਜਿਹੇ ਸਾਧੂ ਜਿਹੜੇ ਹੌਲੇ ਨੇ, ਹੌਲੇ ਸਰੀਰ ਦੇ ਵਜ਼ਨ ਦੀ ਗੱਲ ਨਹੀਂ ਹੋ ਰਹੀ, ਇੱਕ ਹੋ ਰਹੀ ਜਿਹੜੇ ਹਉਮੈ ਤੋਂ ਹੌਲੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਵਿਕਾਰਾਂ ਦੇ ਉੱਤੇ ਕਾਬੂ ਕੀਤਾ ਹੋਇਆ ਉਸ ਪੱਖੋਂ ਹੌਲੇ ਨੇ। ਤੇ ਗੁਰੂ ਨਾਨਕ ਪਤਾ ਕੀ ਕਹਿੰਦੇ, ਅਮਰ ਅਜਾਚੀ ਹਰ ਮਿਲੇ ਤਿਨ ਕੈ ਖਾਂ ਬਲ ਜਾਓ। ਕਹਿੰਦੇ ਜਿਹੜੇ ਇਹੋ ਜਿਹੇ ਨੇ ਉਹ ਅਵਨਾਸ਼ੀ ਜਿਨ੍ਹਾਂ ਨੂੰ ਮਿਲਿਆ, ਵੱਡਾ ਪ੍ਰਭੂ ਮਿਲਿਆ, ਮੈਂ ਇਹੋ ਜਿਹੇ ਮਹਾਂਪੁਰਖਾਂ ਤੋਂ ਬਲਿਹਾਰ ਜਾਣਾ। ਤੇ ਅੱਗੇ ਕੀ ਕਹਿ ਰਹੇ ਸੁਣਿਓ, ਅਮਰ ਅਜਾਚੀ ਹਰ ਮਿਲੇ ਤਿਨ ਕੈ ਖਾਂ ਬਲ ਜਾਓ। ਤਿਨ ਕੀ ਧੂੜ ਅਕੁਲੀਐ ਸੰਗਤ ਮੇਲ ਮਿਲਾਓ। ਕਹਿੰਦੇ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਖੇ ਗਰੀਬ ਨਵਾਜ ਮੈਨੂੰ ਬਖਸ਼, ਮੈਂ ਹਰ ਵੇਲੇ ਇਹੋ ਜਿਹੇ ਮਹਾਂਪੁਰਖਾਂ ਦੀ ਕਰਨੀ ਵਾਲਿਆਂ ਦੀ ਸੰਗਤ ਦੇ ਵਿੱਚ, ਉਹਨਾਂ ਦੇ ਇਕੱਠ ਦੇ ਵਿੱਚ ਰਵਾਂ ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਏ। ਉਹਨਾਂ ਦੀ ਚਰਨ ਧੂੜੀ ਹਰ ਵੇਲੇ ਮੈਨੂੰ ਮਿਲੇ, ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਅੱਗੇ ਆਪਣਾ ਮਨ ਵੇਚਿਆ। ਤੇ ਕਹਿੰਦੇ ਜਦੋਂ ਉਹਨਾਂ ਦੀ ਸੰਗਤ ਮੈਨੂੰ ਮਿਲੇਗੀ, ਕੱਲਾ ਮੇਰਾ ਪਾਰ ਉਤਾਰਾ ਨਹੀਂ ਹੋਏਗਾ, ਮੇਰੀਆਂ ਕੁੱਲਾਂ ਵੀ ਤਰ ਜਾਣਗੀਆਂ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਿਨ ਕੀ ਧੂੜੀਆਂ ਘੁੱਲੀਆਂ ਸੰਗਤ ਮੇਲ ਮਿਲਾਓ। ਤੋੜਦੇ 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 ਗੁਰ ਸਿੱਖਾਂ ਕੀ ਹਰ ਤੋੜਦੇ 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 ਗੁਰ ਸਿੱਖਾਂ ਕੀ ਹਰ ਤੋੜਦੇ। ਹਮ ਪਾਪੀ ਦੀ ਗਤ ਪਾਏ, ਹਮ ਪਾਪੀ ਵੀ ਗਤ ਪਾਏ, ਹਮ ਪਾਪੀ ਗਤ ਪਾਏ, ਹਮ ਪਾਪੀ ਵੀ ਗਤ ਪਾਏ। ਤੋੜਦੇ 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 ਗੁਰ ਸਿੱਖਾਂ ਕੀ ਹਰ ਤੋੜਦੇ। ਤੋੜਦੇ 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 ਗੁਰ ਸਿੱਖਾਂ ਕੀ ਹਰ ਤੋੜਦੇ। ਇੱਕ ਮਿੰਟ ਸਾਰੀ ਸੰਗਤ ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ ਚੌਂਕੜੇ ਮਾਰ ਲਓ। ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਅਰਦਾਸ ਕਰੋ ਬਾਪੂ ਚੌਂਕੜਾ ਮਾਰਨ ਜੋਗਾ ਬਣਾ ਦੇ। ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰੋ, ਮੇਰੀ ਬੇਨਤੀ। ਕਮਰ ਕਰੋ ਸਿੱਧੀ। ਜਿਨ੍ਹਾਂ ਦਾ ਧਿਆਨ ਟਿਕਦਾ ਹੈ ਨੇਤਰ ਬੰਦ ਕਰਕੇ ਗੁਰੂ ਰਾਮਦਾਸ ਸਾਈਂ ਦੇ ਚਰਨਾਂ ਦਾ ਧਿਆਨ ਧਰ ਲਓ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ ਅੱਖਾਂ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੀ ਚੱਲੋ। ਤੇ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਅਸੀਂ ਸਵਾਸਾਂ ਦੀ ਪ੍ਰਕਿਰਿਆ ਮਹਿਸੂਸ ਨਹੀਂ ਕਰਦੇ। ਸਾਹ ਆ ਰਹੇ ਨੇ, ਜਾ ਰਹੇ ਨੇ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ। ਕਈ ਕਹਿੰਦੇ ਜੀ ਮਨ ਨਹੀਂ ਲੱਗਦਾ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਟੁੜਿਆ ਕਰੋ, ਮਨ ਜਲਦੀ ਲੱਗਣਾ ਸ਼ੁਰੂ ਹੋ ਜਾਏਗਾ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ ਤੇ 1 ਮਿੰਟ ਲਈ ਆਪਣੀਆਂ ਆਪਣੀਆਂ ਅਰਜ਼ੀਆਂ ਲਾ ਲਓ। ਮੇਰੀ ਬੇਨਤੀ ਹੈ ਇਹ ਵੀ ਅਰਜ਼ੀ ਲਾਓ, ਬਾਪੂ ਜੀ ਰੰਗਿਆਂ ਹੋਇਆਂ ਦੀ ਧੂੜੀ ਬਖਸ਼। ਤੇ ਜਿਹੜੀ ਜਿਹੜੀ ਮਨ ਦੀ ਫਰਿਆਦ ਆਪਣੀਆਂ ਆਪਣੀਆਂ ਅਰਜ਼ੀਆਂ ਲਾਓ ਸਾਰੇ। ਵਾਹਿਗੁਰੂ 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 ਵਾਹਿਗੁਰੂ।
ਸਭ ਦੀ ਆਵਾਜ਼ ਆਵੇ। ਵਾਹਿਗੁਰੂ 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 ਹੋਰ ਉੱਚੀ ਇਹ ਗਰਾਊਂਡ ਗੂੰਜਣੀ ਚਾਹੀਦੀ। ਵਾਹਿਗੁਰੂ 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 ਗੁਰਮੁਖੋ ਤੁਸੀਂ ਵੀ, ਵਾਹਿਗੁਰੂ ਵਾਹਿਗੁਰੂ ਤੁਸੀਂ ਇੱਧਰ ਵਾਲੇ ਵੀ ਸਾਰੇ ਬੋਲੋ ਸਾਰੇ। ਵਾਹਿਗੁਰੂ 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 ਤੋੜਦੇ ਗੁਰ ਸਿੱਖਾਂ ਕੀ ਹਰ ਤੋੜਦੇ ਆਉ ਤਰਲਾ ਤੋੜਦੇ ਗੁਰ ਸਿੱਖਾਂ ਕੀ ਹਰ ਤੋੜਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੋੜੇ ਜਿਹੇ ਮਿੰਟ ਹੁਣ ਆਪਣੇ ਕੋਲ ਬਾਕੀ ਰਹਿ ਗਏ ਤੇ ਵੱਡੀ ਦਾਤ ਮੰਗਣੀ ਬਾਪੂ ਜੀ ਕੋਲੋਂ। ਵੱਡੀ ਦਾਤ ਪਤਾ ਕਿਹੜੀ ਦਾਤ? ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ। ਵੱਡੀ ਦਾਤ। ਗਰੀਬ ਨਵਾਜ ਮੈਨੂੰ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਬਖਸ਼। ਧੂੜੀ। ਹੁਣ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਥੋੜੇ ਜਿਹੇ ਮਿੰਟ ਨੇ ਲਾਹਾ ਆਪਾਂ ਵੱਧ ਤੋਂ ਵੱਧ ਖੱਟਣਾ। ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀਆਂ ਆਪਣੀਆਂ ਅਰਜ਼ੀਆਂ ਲਵਾਉਣੀਆਂ ਨੇ। ਅਰਜ਼ੀਆਂ ਤੇ ਮੈਨੂੰ ਵਿਸ਼ਵਾਸ ਹੈ ਪੱਕਾ ਚੁਪਹਿਰੇ ਦੀ ਸਮਾਪਤੀ ਤੇ ਜਿਹੜੀ ਜਿਹੜੀ ਵੀ ਅਰਜ਼ੀ ਤੁਸੀਂ ਲਾਉਣੀ ਹੈ ਨਾ, ਬੱਪੂ ਨੇ ਹਰੇਕ ਦੀ ਅਰਜ਼ੀ ਨੂੰ ਅੱਜ ਕਬੂਲ ਕਰਨਾ ਹੈ ਜੀ। ਸਤਿ ਸ੍ਰੀ ਅਕਾਲ। ਤੇ ਪੂਰੀ ਭਾਵਨਾ ਦੇ ਨਾਲ ਬੈਠੋ। ਜਿੱਥੇ ਵੀ ਨਿਗਾਹ ਜਾ ਰਹੀ ਸੰਗਤ ਪਿਆਰ 'ਚ ਜੁੜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿੱਡੀ ਵੱਡੀ ਗਰਾਊਂਡ ਹੈ, ਕਿਤੇ ਬਹਿਣ ਦੀ ਹੁਣ ਜਗ੍ਹਾ ਨਹੀਂ। ਇੱਧਰ ਵੀ ਸੰਗਤ ਬੈਠੀ, ਸਾਹਮਣੇ ਵੀ, ਜਿੱਧਰ ਵੇਖੋ। ਤੇ ਬਸ ਹੁਣ ਥੋੜਾ ਜਿਹਾ ਮਨ ਟਿਕਾਇਓ ਮੇਰੀ ਬੇਨਤੀ। ਕੋਈ ਮਹਾਂਪੁਰਖ ਕਿਤੋਂ ਲੰਘ ਕੇ ਜਾਵੇ ਨਾ, ਕਈ ਵਾਰੀ ਅਸੀਂ ਕਰਦੇ ਕੀ ਆ, ਉਹਦੇ ਪੈਰਾਂ ਦੀ ਮਿੱਟੀ ਲੈ ਕੇ ਆਪਣੇ ਮੱਥੇ ਤੇ ਲਾਉਂਦੇ ਆ। ਅਸੀਸ ਮਿਲੇ ਸਾਨੂੰ ਉਹਨਾਂ ਦੀ। ਚਲੋ ਇੱਕ ਅਸੀਸ ਦੇ ਕਿਣਕੇ ਦੇ ਪਾਤਰ ਅਸੀਂ ਬਣ ਜਾਈਏ। ਜਦੋਂ ਕੋਈ ਸਾਧੂ ਮਹਾਤਮਾ ਲੰਘਦਾ, ਕਈ ਵਾਰੀ ਉਹਦੇ ਪੈਰਾਂ ਨੂੰ ਵੀ ਹੱਥ ਲਾਉਂਦੇ ਆ। ਮੈਂ ਕਿਸੇ ਵੀ ਚੀਜ਼ ਨੂੰ ਗਲਤ ਨਹੀਂ ਕਹਿ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੋਈ ਕਮਾਈ ਵਾਲਾ ਗੁਰਸਿੱਖ ਆਵੇ, ਉਹਦੇ ਪੈਰ ਧੋ ਧੋ ਕੇ ਪੀ ਲਵੋ, ਉਹ ਵੀ ਛੋਟੀ ਗੱਲ ਹੈ। ਕਈ ਕਹਿੰਦੇ ਜੀ ਮਹਾਂਪੁਰਖਾਂ ਨੂੰ ਪੈਰੀ ਹੱਥ। ਉਹ ਪਿਆਰਿਓ, ਜਦੋਂ ਸਾਡੀ ਧੀ ਕਿਤੇ ਵਿਆਹ ਕੇ ਸਹੁਰੇ ਪਰਿਵਾਰ 'ਚ ਜਾਂਦੀ, ਅਸੀਂ ਸਿਖਾਉਂਦੇ ਨਹੀਂ ਬੇਟੀ ਮੇਰੀ ਬੱਚੀ ਏ, ਸੱਸ ਦੇ ਪੈਰੀ ਹੱਥ ਲਾਈ, ਸਹੁਰੇ ਦੇ ਪੈਰੀ ਹੱਥ ਲਾਈ, ਜੇਠ ਦੇ ਪੈਰੀ ਹੱਥ ਲਾਈ, ਵੱਡਿਆਂ ਦਾ ਸਤਿਕਾਰ ਕਰੀ। ਆਮ ਦੁਨਿਆਵੀ ਤੌਰ ਤੇ ਜਿਹੜੇ ਉਮਰਾਂ 'ਚ ਵੱਡੇ ਨੇ, ਉਹਨਾਂ ਦਾ ਸਤਿਕਾਰ ਕਰਨਾ ਅਸੀਂ ਆਪ ਸਿਖਾਉਂਦੇ ਆ। ਤੇ ਜਿਨ੍ਹਾਂ ਨੇ ਸਾਰਾ ਜੀਵਨ ਦਾਨ ਦਿੱਤਾ ਹੋਵੇ, ਉਹਨਾਂ ਦੇ ਪੈਰ ਕਿਉਂ ਨਾ ਫੜੀਏ ਜੀ? ਉਹਨਾਂ ਦਾ ਸਤਿਕਾਰ ਕਿਉਂ ਨਾ ਕਰੀਏ? ਇਹ ਮੇਰੀ ਬੇਨਤੀ ਸੁਣਿਓ। ਕੋਈ ਕਮਾਈ ਵਾਲਾ ਸਾਧੂ ਮਹਾਤਮਾ ਕਿਤੋਂ ਗੁਜ਼ਰੇ, ਅਸੀਂ ਕਈ ਵਾਰੀ ਉਹਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਮੱਥੇ ਤੇ ਲਾਉਨੇ, ਪੈਰੀ ਹੱਥ। ਚਲੋ ਇਹ ਵੀ ਚੰਗੀ ਗੱਲ ਹੈ, ਗਲਤ ਨਹੀਂ। ਪਰ ਇੱਕ ਇਹੋ ਜੀ ਧੂੜੀ ਏ, ਜੇ ਕਿਤੇ ਉਸ ਧੂੜੀ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਓ, ਅਪਣਾ ਲਓ, ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ,
ਤੁਹਾਡਾ ਤੇ ਭਲਾ ਹੋਏਗਾ ਹੀ ਹੋਏਗਾ, ਤੁਹਾਡੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ। ਸਤਿ ਸ੍ਰੀ ਅਕਾਲ। ਉਹ ਧੂੜੀ ਪਤਾ ਕਿਹੜੀ ਹੈ? ਮਹਾਂਪੁਰਖਾਂ ਦੇ ਗੁਣਾਂ ਦੀ ਧੂੜੀ। ਮਹਾਂਪੁਰਖਾਂ ਨੇ ਜੋ ਆਪਣੇ ਜੀਵਨ ਦੇ ਵਿੱਚ ਕੀਤਾ, ਭਾਈ ਤੂੰ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਥੋੜਾ ਬਾੜਾ ਚੱਲਣ ਦਾ ਯਤਨ ਕਰ ਲੈ, ਉਹ ਧੂੜੀ ਦਾ ਇਸ਼ਨਾਨ ਕਰ। ਹਾਂਜੀ, ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਲੰਘੇ ਨੇ। ਮੈਂ ਅੱਜ ਜਦੋਂ ਇੱਥੇ ਆਉਣ ਲੱਗਾ, ਜਿੱਥੇ ਰੁਕੇ ਸਾਂ, 10 ਮਿੰਟ ਮੈਂ ਸਾਰਿਆਂ ਨੂੰ ਕਿਹਾ ਮੈਨੂੰ ਇਕਾਗਰਤਾ ਦੇ ਦਿਓ। 10-15 ਮਿੰਟ ਮੈਂ ਕਿਹਾ ਅੱਜ ਮੈਂ ਕੀ ਬੇਨਤੀ ਕਰਾਂ ਸੰਗਤ ਨੂੰ, ਗੁਰੂ ਦੇ ਅੱਗੇ ਕਿਹੜੀ ਮੈਂ ਆਪਣੀ ਐਪਲੀਕੇਸ਼ਨ ਲਾਵਾਂ। ਤੇ ਫਿਰ ਇੱਕਦਮ ਮੇਰੇ ਮਾਈਂਡ ਦੇ ਵਿੱਚ 3-4 ਪੱਖ ਆਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਲੰਘੇ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਦਿਨ ਲੰਘੇ। ਮੈਂ ਕਿਹਾ ਅੱਜ ਉਹਨਾਂ ਮਹਾਂਪੁਰਖਾਂ ਦੀ ਚਰਨਾਂ ਦੀ ਧੂੜੀ ਅੱਜ ਲੈਣੀ ਹੈ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਮਾਂ ਜੀ ਦੀ ਸੇਵਾ ਨੂੰ ਕਮਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਧੂੜੀ ਲੈਣੀ ਨਾ ਤੇ ਕੁੰਮੇ ਮਾਸ਼ਕੀ ਦੀ ਧੂੜੀ ਲੈਣਾ। ਕੁੰਮਾ ਮਾਸ਼ਕੀ ਜਿਨ੍ਹਾਂ ਨੇ ਇੱਕ ਰਾਤ ਆਪਣੇ ਘਰ ਸਾਹਿਬਜ਼ਾਦਿਆਂ ਨੂੰ ਤੇ ਮਾਂ ਜੀ ਨੂੰ ਰੋਕਿਆ, ਤੇ ਜੋ ਸਰਦਾ ਪੁੱਜਦਾ ਸੀ ਮਾਂ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਛਕਾਇਆ, ਲੰਗਰ ਦੇ ਨਾਲ ਉਹਨਾਂ ਦੀਆਂ ਸੀਸਾਂ ਲਈਆਂ, ਸਾਰੀ ਰਾਤ ਸੇਵਾ ਕੀਤੀ। ਅੱਜ ਉਹ ਮਹਾਂਪੁਰਖ ਦੀ ਧੂੜੀ ਲੈਣਾ। ਮੇਰੀ ਬੇਨਤੀ, ਧੂੜੀ ਕੀ ਜੋ ਕੀਤਾ ਉਹਨਾਂ ਨੇ ਕਰੀਏ, ਉਹ ਗੁਰੂ ਦਾ ਸਤਿਕਾਰ ਕਰੀਏ, ਗੁਰੂ ਦੇ ਪਰਿਵਾਰ ਦਾ ਸਤਿਕਾਰ ਕਰੀਏ। ਤੇ ਗੁਰੂ ਦਾ ਸਤਿਕਾਰ ਅਸਲ ਦੇ ਵਿੱਚ ਹੁਣ ਪਤਾ ਕੀ ਏ, ਜੋ ਗੁਰੂ ਪਿਤਾ ਜੀ ਬਚਨ ਕਰਦੇ ਨੇ, ਥੋੜੇ ਬਹੁਤੇ ਬਚਨ ਮੰਨਣੇ ਸ਼ੁਰੂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਰਾਜ ਤੇ ਬੈਠੇ ਨੇ ਨਾ, ਉਸ ਵੇਲੇ ਲਿਸਟਾਂ ਮੰਗਵਾਈਆਂ ਸੀ। ਲਿਸਟਾਂ ਕਿੰਨਾ ਨੇ ਮਾਂ ਜੀ ਦੀ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਤੇ ਕਿੰਨਾ ਨੇ ਸੇਵਾ ਨਹੀਂ ਕੀਤੀ, ਕਿੰਨਾ ਨੇ ਵਿਰੋਧਤਾ ਕੀਤੀ। ਲਿਸਟਾਂ ਲਿਆਓ। ਉਹ ਲਿਸਟ ਦੇ ਵਿੱਚ ਕੁੰਮੇ ਮਾਸ਼ਕੀ ਦਾ ਤੇ ਮਾਤਾ ਲక్ష్ਮੀ ਜੀ ਦਾ ਨਾਮ ਵੀ ਆਇਆ। ਤੇ ਕੁੰਮੇ ਮਾਸ਼ਕੀ ਨੂੰ ਇੰਨਾ ਮਾਣ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਪਿਆਰਿਓ, ਆਪਣੇ ਬਰਾਬਰ ਦੇ ਆਸਣ ਦੇ ਉੱਤੇ ਇਹਨਾਂ ਨੂੰ ਬਿਠਾਇਆ ਸੀ, ਬਰਾਬਰ ਦੇ ਆਸਣ ਤੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੰਨੀ ਗੱਲ ਕਹੀ ਸੀ, ਬਾਬਾ ਜੀ ਮਾਂ ਜੀ ਨੇ ਸਾਹਿਬਜ਼ਾਦਿਆਂ ਨੇ ਸਾਡੇ ਕੋਲੋਂ ਸੇਵਾ ਲਈ ਹੈ, ਤੇ ਹੁਣ ਕਿਰਪਾ ਕਰੋ ਅੰਮ੍ਰਿਤ ਦੀ ਦਾਤ ਵੀ ਸਾਡੀ ਝੋਲੀ 'ਚ ਪਵਾ ਦਿਓ, ਆਪਣੇ ਪੰਥ ਦੇ ਵਿੱਚ ਸਾਨੂੰ ਸ਼ਾਮਲ ਕਰ ਲਓ। ਹਾਂਜੀ, ਸਤਿ ਸ੍ਰੀ ਅਕਾਲ। ਮਾਸ਼ਕੀ ਬਣਿਆ ਕਰਮ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੰਗੇ ਮੈਦਾਨ ਦੇ ਵਿੱਚ ਜੂਝੇ। ਮੈਂ ਜਿਹੜੀ ਗੱਲ ਕਰ ਰਿਹਾ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਉਹਨਾਂ ਦੀ ਧੂੜੀ ਲਾਓ ਪਿਆਰਿਓ, ਮੱਥੇ ਤੇ ਲਾਓ ਧੂੜੀ। ਜਿਨ੍ਹਾਂ ਨੇ ਸਤਿਕਾਰ ਕੀਤਾ ਗੁਰੂ ਦਾ, ਤੇ ਗੁਰੂ ਦਾ ਸਤਿਕਾਰ ਕਰਨਾ ਸਿੱਖ ਲਓ। ਇਹੋ ਹੀ ਅਸਲੀ ਧੂੜੀ ਹੈ, ਇਹੋ ਹੀ। ਹਾਂਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਮੈਂ ਕਿਸੇ ਗੱਲ ਦੀ ਹੁਣ ਡਿਟੇਲ 'ਚ ਨਹੀਂ ਜਾਣਾ, ਬਸ ਮੇਰੀ ਬੇਨਤੀ ਟੂਕ ਮਾਤਰ ਇਸ਼ਾਰਾ ਸਮਝੀ ਜਾਏ। ਅੱਜ ਜੇ ਧੂੜੀ ਲੈਣੀ ਹੈ ਨਾ, ਤੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਲਾਓ। ਅੱਜ ਚਰਨ ਧੂੜੀ ਲੈਣੀ, ਭਾਈ ਮੋਤੀ ਰਾਮ ਮਹਿਰਾ ਜੀ ਦੀ ਲਾਓ। ਸਭ ਤੋਂ ਮਹਿੰਗਾ ਦੁੱਧ ਪਿਆਰਿਓ ਤੁਹਾਡੇ ਕੋਲੇ, ਸਭ ਤੋਂ ਮਹਿੰਗਾ ਦੁੱਧ ਦੁਨੀਆ ਦਾ। ਉਹ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਮਾਂ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ, ਤੇ ਇਹ ਸੇਵਾ ਦੇ ਬਦਲੇ ਆਪਣਾ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ। ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਗਿਆ, ਕਹਿੰਦੇ ਮੈਂ ਸੇਵਾ ਨਹੀਂ ਛੱਡਣੀ, ਜੋ ਮਰਜ਼ੀ ਹੋ ਜੇ। ਤੇ ਅੱਜ ਉਹਨਾਂ ਦੀ ਧੂੜੀ ਲੈ ਕੇ ਜਾਓ ਨਾ ਆਪਣੇ ਘਰਾਂ 'ਚ। ਏਡਾ ਚੁਪਹਿਰਾ ਜਪ ਤਪ ਸਮਾਗਮ, ਏਡਾ ਰਮਣੀਕ, ਇੱਕ ਆਨੰਦਮਈ ਮਾਹੌਲ ਬਣਿਆ। ਏਦਾਂ ਲੱਗ ਰਿਹਾ ਜਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਿੱਚੇ ਬੈਠੇ ਨੇ। ਸਤਿ ਸ੍ਰੀ ਅਕਾਲ। ਤੇ ਵੱਡੀ ਅੱਜ ਬਖਸ਼ਿਸ਼ ਲੈ ਕੇ ਜਾਓ ਬਾਬਾ ਮੋਤੀ ਰਾਮ ਮਹਿਰਾ ਜੀ। ਇੰਨਾ ਪਿਆਰ ਕੀਤਾ, ਪਰਵਾਹ ਨਹੀਂ ਕੀਤੀ ਲੋਕਾਂ ਦੀ, ਪਰਵਾਹ ਨਹੀਂ ਕੀਤੀ ਹਕੂਮਤ ਦੀ। ਕਹਿੰਦੇ ਮਰਨਾ ਮਨਜ਼ੂਰ ਏ, ਪਰ ਤੇਰੇ ਕਲਗੀਧਰ ਪਿਤਾ ਤੇਰੇ ਪਰਿਵਾਰ ਦੀ ਸੇਵਾ ਛੱਡਣੀ ਮਨਜ਼ੂਰ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਤੇ ਨਿੱਕੀ ਗੱਲ ਦੇ ਉੱਤੇ ਬੂਹਾ ਛੱਡ ਦਿੰਨੇ ਆ ਬੱਪੂ ਦਾ। ਤੂੰ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਚੰਗਾ ਬਾਬਾ ਅੱਜ ਤੋਂ ਮੈਂ ਦੂਜੇ ਦਾ। ਵੇਖੋ ਇਦਾਂ ਨਹੀਂ, ਇਹ ਨਹੀਂ। ਅੰਦਰੋਂ ਖੁਸ਼ਬੂ ਇਹੋ ਹੀ ਆਵੇ। ਕਿਹੜੀ? ਪੜਿਓ, ਮੇਰਾ ਦਿਲ ਕਰਦਾ ਮੇਰੇ ਤੋਂ ਬਾਅਦ ਵੀਰ
ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਬੋਲਿਓ ਗੱਜ ਕੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਬੋਲੋ ਸਾਰੇ ਸਿਰ ਗੱਜ ਕੇ ਥੋੜਾ ਹੋਰ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਰੀ ਸੰਗਤ ਸਿਰ ਜਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰਾ ਸਿੱਖੀ ਦਾਤਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਬੋਲੋ ਸੰਗਤ ਜੀ ਸਿਰ ਜਾ ਅੱਜ ਉਹ ਗੁਰਸਿੱਖਾਂ ਦੀ ਧੂੜੀ ਲਾਓ। ਜਿਨ੍ਹਾਂ ਨੇ ਆਪਣੇ ਗੁਰੂ ਦੇ ਲਈ ਮਰਨਾ ਤੇ ਮਨਜ਼ੂਰ ਕਰ ਲਿਆ ਪਰ ਗੁਰੂ ਨੂੰ ਨਹੀਂ ਛੱਡਿਆ, ਗੁਰੂ ਦੀ ਸੇਵਾ ਨੂੰ ਨਹੀਂ ਛੱਡਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਜੇ ਧੂੜੀ ਲੈਣੀ ਹੈ ਤੇ ਪਿਆਰਿਓ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਦੀ ਧੂੜੀ ਲੈਣਾ, ਜਿਨੇ ਹਾਂ ਦਾ ਨਾਰਾ ਮਾਰਿਆ ਕਿ ਇਹ ਗਲਤ ਹੋ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹਦੇ ਚੋਂ ਕੀ ਧੂੜੀ ਲੈਣੀ? ਉਹ ਪਿਆਰਿਓ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਿਆ ਕਰੋ, ਹੈ ਜੀ। ਸੱਚ ਨੂੰ ਸੱਚ ਕਹੋ, ਗਲਤ ਨੂੰ ਗਲਤ ਕਹੋ। ਜਿੱਥੇ ਸੱਚ ਹੋਵੇ ਸਿਰ ਧੜ ਦੀ ਬਾਜੀ ਲਾ ਦੇਗਾ, ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਜੇ ਧੂੜੀ ਲੈਣੀ ਤੇ ਦੀਵਾਨ ਟੋਡਰਮਲ ਦੀ ਧੂੜੀ ਲੈਣੀ। ਦੀਵਾਨ ਟੋਡਰਮਲ ਸਭ ਤੋਂ ਮਹਿੰਗੀ ਜ਼ਮੀਨ ਵੀ ਤੁਹਾਡੇ ਕੋਲ ਹੈ। 78,000 ਸੋਨੇ ਦੀਆਂ ਮੋਹਰਾਂ ਉਸ ਵੇਲੇ ਵਿਛਾ ਕੇ ਉਹ ਜ਼ਮੀਨ ਦਾ ਛੋਟਾ ਜਿਹਾ ਹਿੱਸਾ ਮੁੱਲ ਲਿਆ। ਅੱਜ ਦੇ ਹਿਸਾਬ ਨਾਲ ਵੇਖੋ ਤੇ ਪਿਆਰਿਓ 2 ਅਰਬ ਤੇ 50 ਕਰੋੜ ਰੁਪਈਆ ਬਣਦਾ ਹੈ। 2 ਅਰਬ 50 ਕਰੋੜ ਸਭ ਤੋਂ ਮਹਿੰਗੀ ਜ਼ਮੀਨ, ਛੋਟਾ ਜਿਹਾ ਟੁਕੜਾ। ਪਰ ਕਹਿੰਦੇ ਨਹੀਂ, ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਹੈ। ਕਿੰਨਾ ਇਸ਼ਕ ਹੈ ਅੰਦਰ, ਕਿੰਨਾ ਪ੍ਰੇਮ ਹੈ। ਹੁਣ ਸ਼ਮਾ ਦੇ ਉੱਤੇ ਪਰਮਾਨੇ ਨੂੰ ਜਲਣ ਦਾ ਕੀ ਆਨੰਦ ਆ ਰਿਹਾ ਹੈ ਤੇ ਉਹੀ ਦੱਸ ਸਕਦਾ ਹੈ ਨਾ। ਮੱਛੀ ਨੂੰ ਕੱਢੋ ਬਾਹਰ ਪਾਣੀ ਦੇ ਵਿੱਚੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੱਛੀ ਨੂੰ ਜਦੋਂ ਬਾਹਰ ਕੱਢਦੇ ਹੋ ਪਾਣੀ ਦੇ ਵਿੱਚੋਂ, ਪਾਣੀ ਦਾ ਵਿਛੋੜਾ ਸਹਾਰ ਨਹੀਂ ਸਕਦੀ, ਤੜਫ ਤੜਫ ਕੇ ਮਰ ਜਾਂਦੀ। ਪਾਣੀ ਦੇ ਵਿੱਚ ਰਹਿਣ ਦਾ ਕੀ ਆਨੰਦ ਆ ਰਿਹਾ ਹੈ ਤੇ ਉਹੀ ਜਾਣਦੀ ਹੈ ਨਾ। ਉਹੀ ਭੌਰਾ ਫੁੱਲ ਦੇ ਉੱਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ, ਉਹਦੇ ਵਿੱਚ ਹੀ ਬੰਦ ਹੋ ਜਾਂਦਾ ਹੈ। ਇਹ ਤੇ ਉਹਨੂੰ ਪਤਾ ਨਾ ਕੀ ਸਵਾਦ ਹੈ। ਇਸੇ ਤਰ੍ਹਾਂ ਜਿਹੜਾ ਪ੍ਰੇਮਾ ਭਗਤੀ ਮਾਲਕ ਦੇ ਨਾਲ ਕਰਦਾ ਨਾ, ਇਹ ਤੇ ਉਹਨੂੰ ਹੀ ਪਤਾ ਇਸ ਪ੍ਰੇਮਾ ਭਗਤੀ ਦਾ ਕੀ ਰਸ ਹੈ। ਸਤਿ ਸ੍ਰੀ ਅਕਾਲ। ਦੂਸਰੇ ਤੇ ਗੱਲਾਂ ਬਾਤਾਂ ਵਾਲੇ ਰਹਿ ਜਾਂਦੇ ਨੇ ਪਿੱਛੇ, ਪ੍ਰੇਮਾ ਭਗਤੀ ਵਾਲਿਆਂ ਦੇ ਜੋ ਇਤਿਹਾਸ ਲਿਖੇ ਜਾਂਦੇ ਨੇ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਜੇ ਧੂੜੀ ਲੈਣੀ ਜੇ ਤੇ ਬੀਬੀ ਸ਼ਰਨ ਕੌਰ ਦੀ ਲੈਣਾ। ਉਹ ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਅਗਨ ਭੇਟ ਕੀਤਾ, ਉਹਨਾਂ ਦੇ ਸ਼ਰੀਰਾਂ ਦਾ ਸੰਸਕਾਰ ਕੀਤਾ ਤੇ ਹਕੂਮਤ ਨੇ ਵਿੱਚੇ ਧੱਕਦਾ ਸੀ ਉਸ ਬੀਬੀ ਨੂੰ ਵੀ, ਬਲਦੀ ਹੋਈ ਚਿਖਾ ਦੇ, ਪਰਵਾਹ ਨਹੀਂ ਸੀ ਕੀਤੀ, ਹੈ ਜੀ। ਅਸੀਂ ਤੇ ਗੁਰੂ ਦੀ ਖੁਸ਼ੀ ਲੈਣੀ ਹੈ। ਉਹਨਾਂ ਦੇ ਅੰਦਰ ਇਹ ਚੀਜ਼ ਸੀ। ਅੱਜ ਚੁਪਹਿਰਾ ਜਪ ਤਪ ਸਮਾਗਮ ਤੇ ਆਉਣ ਵਾਲੇ ਹੋ ਜਾਂ ਜਿੱਥੇ ਕਿੱਥੇ ਵੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਮੈਂ ਸਭ ਨੂੰ ਬੇਨਤੀ ਕਰਦਾ,
ਅੱਜ ਇਹ ਧੂੜੀ ਲੈ ਕੇ ਜਾਓ ਗੁਰਸਿੱਖਾਂ ਦੇ ਮਹਾਂਪੁਰਖਾਂ ਦੇ ਜੀਵਨ ਚੋਂ ਕਿ ਗੁਰਸਿੱਖਾਂ ਨੇ, ਕਮਾਈ ਵਾਲਿਆਂ ਨੇ ਹਰ ਕੰਮ ਦੇ ਵਿੱਚ ਗੁਰੂ ਨੂੰ 1 ਨੰਬਰ ਤੇ ਦੁਨੀਆ ਨੂੰ 2 ਨੰਬਰ ਤੇ ਰੱਖਿਆ। ਅਸੀਂ ਤੇ ਹਰ ਕੰਮ ਦੇ ਵਿੱਚ ਦੁਨੀਆ ਦੀ ਪਰਵਾਹ ਕਰਦੇ, ਲੋਕ ਕੀ ਕਹਿਣਗੇ। ਸਾਰੀ ਜ਼ਿੰਦਗੀ ਇਦਾਂ ਹੀ ਬਤੀਤ ਕਰਤੀ, ਦੁਨੀਆ ਕੀ ਕਹੇ, ਉਹ ਮਾਲਕ ਕੀ ਕਹੇਗਾ। ਇੱਧਰ ਵੀ ਤੇ ਸੋਚ, ਮੇਰਾ ਸਾਹਿਬ ਕੀ ਕਹੇਗਾ। ਆ ਵੀ ਗੱਲ ਵੱਲ ਧਿਆਨ ਦੇ। ਦੁਨੀਆ ਰੁੱਸਦੀ ਰੁੱਸ ਜਾਵੇ, ਕੋਈ ਪਰਵਾਹ ਨਹੀਂ, ਬਸ ਤੂੰ ਨਹੀਂ ਰੁੱਸਣਾ ਚਾਹੀਦਾ। ਸਤਿ ਸ੍ਰੀ ਅਕਾਲ। ਕਿਉਂਕਿ ਸੰਗਤ ਕਰ ਕਰਕੇ ਮੈਨੂੰ ਇੱਕ ਗੱਲ ਦਾ ਚਾਨਣਾ ਹੋ ਗਿਆ ਮਾਲਕਾ, ਜੇ ਤੂੰ ਮੇਰੇ ਵੱਲ ਨੇ ਨਾ ਤੇ ਗਲੀਆਂ ਦੇ ਕੱਖ ਵੀ ਮੇਰੀ ਸਪੋਰਟ ਦੇ ਵਿੱਚ ਖਲੋ ਜਾਣਗੇ, ਤੇ ਜੇ ਤੂੰ ਮੇਰੇ ਵੱਲ ਨਹੀਂ, ਗਲੀਆਂ ਦੇ ਕੱਖ ਵੀ ਮੈਨੂੰ ਅੱਖਾਂ ਵਿਖਾਉਣਗੇ। ਸਤਿ ਸ੍ਰੀ ਅਕਾਲ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਲਖਮੀ ਤੋਟ ਨਾ ਮਾਇਆ ਦੀ ਕਮੀ ਰਹਿ ਜੂ। ਤੂੰ ਤੇ ਮਾਇਆ ਨੂੰ ਮੰਗਦਾ ਫਿਰਨਾ, ਇੱਥੋਂ ਮਿਲ ਜੇ, ਉੱਥੋਂ ਮਿਲ ਜੇ, ਉੱਥੋਂ। ਉਹ ਤੂੰ ਯਾਰੀ ਵੱਡੇ ਨਾਲ ਲਾ ਤੇ ਸਹੀ, ਇਹ ਤੇ ਤੇਰੇ ਪੈਰਾਂ 'ਚ ਆਏਗੀ, ਪੈਰਾਂ 'ਚ। ਲਖਮੀ ਤੋਟ ਨਾ ਆਵਈ ਖਾਏ, ਖਰਚ ਰਖੰਦਾ 184 ਸਭ। ਇਹ ਵੈਰੀ ਮਿੱਤਰ, ਵੈਰੀ ਵੀ ਮਿੱਤਰ ਬਣ ਜਾਣਗੇ। ਜਿਹੜੇ ਤੇਰਾ ਹਰ ਵੇਲੇ ਬੁਰਾ ਮੰਗਦੇ ਸੀ ਨਾ, ਉਹ ਕਹਿਣਗੇ ਨਹੀਂ ਯਾਰ ਇਹਦੇ ਵਰਗਾ ਬੰਦਾ ਕੋਈ ਨਹੀਂ ਜੀ। ਇਹ ਵੈਰੀ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਫਿਰ ਧਰਮਰਾਜ ਲੇਖਾ ਪੁੱਛ ਲੂ, ਮਾਰਾ ਕਹਿੰਦੇ ਨਹੀਂ ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ ਆਨੰਦ ਭਇਆ, ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਜਾਂ ਤੁਧ ਪਾਵੰਦਾ। ਬਸ ਅੱਜ ਆਹ ਧੂੜੀ ਲੈ ਕੇ ਜਾਇਓ ਮਹਾਂਪੁਰਖਾਂ ਦੇ ਜੀਵਨ ਵਿੱਚੋਂ, ਜੋ ਉਹਨਾਂ ਨੇ ਕੀਤਾ 10-20 ਪੈਸੇ ਅਸੀਂ ਵੀ ਕਰੀਏ। ਆਓ ਅਖੀਰ ਤੇ ਸਾਰੇ ਤਰਲਾ ਪਾ ਲਓ, ਫਿਰ ਆਨੰਦ ਸਾਹਿਬ ਦਾ ਪਾਠ ਆਪਾਂ ਕਰਨਾ ਹੈ। ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਬਚਨ ਮੰਨਣਾ ਹੈ। ਇੱਕ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। ਅਰਦਾਸ, ਅਰਦਾਸ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਲਾਉਣੀਆਂ। ਏਡੇ ਵੱਡੇ ਯੱਗ ਦੀ ਸਮਾਪਤੀ ਤੇ ਪੂਰੀਆਂ ਅਰਜ਼ੀਆਂ ਲਾ ਕੇ ਜਾਣੀਆਂ ਨੇ। ਮੈਂ ਵੇਖਦੇ ਆ ਕਿੱਡੀ ਕਿੱਡੀ ਦੂਰੋਂ, ਮੈਂ ਜਿਵੇਂ ਪਹਿਲੇ ਕਿਹਾ ਅਲਵਰ ਤੋਂ ਗੁਰਮੁਖ ਪਿਆਰੇ ਬੈਠੇ, ਦੇਹਰਾਦੂਨ ਤੋਂ ਭੈਣ ਆ ਗਈ ਸਾਡੀ ਬੱਚੀ, ਹੋਰ ਵੀ ਮੈਨੂੰ ਕਈਆਂ ਦੀ ਪਛਾਣ ਨਹੀਂ। ਜਦੋਂ ਮੈਂ ਬਾਹਰ ਗਿਆ, ਦਿੱਲੀ ਤੋਂ ਪ੍ਰੇਮੀ ਮੈਨੂੰ ਮਿਲੇ, ਹੋਰ ਵੀ ਕਿੱਥੋਂ ਕਿੱਥੋਂ ਤੁਸੀਂ ਚੱਲ ਕੇ ਆਏ ਹੋ। ਤੁਹਾਡੇ ਸਾਰਿਆਂ ਦੇ ਪਿਆਰ ਨੂੰ ਨਮਸਕਾਰ, ਨਮਸਕਾਰ। ਆਓ ਅਖੀਰ ਤੇ ਮੰਗੀਏ, ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ, ਪਰ ਤੇਰੀ ਮੇਰੀ ਤੋੜ ਨਿਭ ਜੇ, ਦਾਤੇ ਆਈ ਮੇਰੇ ਤੇ ਕਿਰਪਾ ਕਰ। 2-3 ਮਿੰਟ ਸਾਰੇ ਪੜੋ, ਫਿਰ ਆਨੰਦ ਸਾਹਿਬ ਦਾ ਪਾਠ ਆਪਾਂ ਰਲ ਕੇ ਕਰਾਂਗੇ ਸਾਰੇ ਜੀ। ਆ ਧੂੜੀ ਮੰਗਿਓ ਅੱਜ ਸਾਰੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਮੰਗੋ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ
गुरु रामदास जी, धन गुरु रामदास जी। प्यार न लखन जी धन बाबा दीप सिंह जी। सुख दुख वेले तेनू याद करो, हर वेले ए फरियाद करो। सुख दुख वेले तेनू याद करो, हर वेले ए फरियाद करा। बस इतना ख्याल रखना जी कि बच्चा तेरा ढोल ना जावे। बस इतना ख्याल रखना जी कि बच्चा तेरा डोल ना जावे। बाबा जी दया करो कि तेरी मेरी तोड़ निभ जावे। बाबा जी धन गुरु रामदास जी, धन गुरु रामदास जी। प्यार न लखन जी धन बाबा दीप सिंह जी। आखिरी लाइन है, सारे पढ़े हो प्यार नाल। तेरे चरनां दे विच मैं रहा, ते जपदा रहा तेरा ही नाम। तेरे चरनां दे विच मैं रहा, ते जपदा रहा तेरा ही नाम। अपने रंग विच ही रंग देना, के रंग कोई होर न चढ़ जावे। अपने रंग विच ही रंग देना, के रंग कोई होर न चढ़ जा। बोलो संगत जी, बाबा जी दया करो कि तेरी मेरी तोड़ निभ। संगत दी आवाज आवे, बोलो दया के मेरे बाबा जी दया करो कि तेरी मेरी दौड़ निभ जावे। कि तेरी मेरी दौड़ निभ जावे। कि तेरी मेरी दौड़ निभ जावे। बोले सोनेहाल हस्त श्री सत श्री अकाल।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਦੀ ਹੁਣ ਸਮਾਪਤੀ ਹੈ। 5-7 ਮਿੰਟ ਤਾਂ ਹੋ ਗਏ ਇਹਦੇ ਲਈ ਮੈਂ ਹਾਂਜੀ। ਤੇ ਆਓ ਸਿਰਫ ਸਥਾਈ ਤੇ ਇੱਕੋ ਹੀ ਅੰਤਰਾ ਜਲਦੀ ਜਲਦੀ 1 ਮਿੰਟ 'ਚ ਮੈਂ ਪੜ੍ਹ ਦੇਣਾ। ਜੇ ਤੁਸੀਂ ਨਾ ਪੜ੍ਹਦੇ ਬਾਂਹ ਅਸਾਂ ਫਿਰ ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਗੁਰੂ ਨਾਨਕ ਕਿਰਪਾ ਕੀਤੀ ਗਲ ਨਾਲ ਲਾਇਆ ਏ। ਬੋਲੋ ਗੁਰੂ ਨਾਨਕ ਕਿਰਪਾ ਕੀਤੀ ਗਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ ਗਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ ਗਲ ਨਾਲ ਲਾਇਆ ਏ। ਜੀ ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਾਲ ਲਾਇਆ ਏ। ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਾਲ ਲਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਤੁਸੀਂ ਪਿਆਰ ਦਿੱਤਾ ਬਣ ਮਾਂ, ਤੁਸੀਂ ਪਿਆਰ ਦਿੱਤਾ ਬਣ ਮਾਂ, ਨਹੀਂ ਤੇ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਸ਼ੁਕਰਾਨਾ ਪਿਤਾ ਜੀ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ, ਆਪ ਜੀਆਂ ਦੇ ਦਰਸ਼ਨ ਕਰਾਏ। ਤੁਹਾਡੀਆਂ ਸਾਰੀਆਂ ਸੰਗਤਾਂ ਦਾ ਸ਼ੁਕਰਾਨਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ
ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ।
ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ। ਉਹ ਵੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ ਉਹ ਡਿਟੇਲ ਵੀ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 98759 09004।
ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ